ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 14 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਸਵੇਰੇ ਜੋ ਆਪਣੇ ਵਾਈਸ ਪ੍ਰੈਜ਼ੀਡੈਂਟ JD ਬੈਂਸ ਆ ਤੇ ਸੈਕਟਰੀ ਜਿਹੜੇ ਹੈਗੇ ਆ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਉਹਨਾਂ ਦੇ ਤੇ ਜੋ ਗ੍ਰੀਨਲੈਂਡ ਤੇ ਡੈਨਿਸ਼ ਆਫੀਸ਼ੀਅਲਸ ਆ, ਉਹਨਾਂ ਦੇ ਵਿਚਾਲੇ ਗੱਲਬਾਤ ਹੋਈ ਹੈਗੀ ਆ। ਹੁਣ ਜਿਹੜੇ ਡੈਨਮਾਰਕ ਤੇ ਗ੍ਰੀਨਲੈਂਡ ਦੇ ਲੀਡਰਸ ਆ, ਉਹ ਇਹ ਕਹਿ ਰਹੇ ਆ ਵੀ ਸਾਡਾ ਬਹੁਤ ਵੱਡਾ ਜਿਹੜਾ ਫੰਡਾਮੈਂਟਲ ਡਿਸਐਗਰੀਮੈਂਟ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਜੋ ਟੈਰੀਟਰੀ ਆ ਉਹਦੇ ਫਿਊਚਰ ਨੂੰ ਲੈ ਕੇ। ਉਹ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਵੀ ਆਪਣਾ ਜਿਹੜੀ ਜ਼ਮੀਨ ਆ ਉਹ ਅਮਰੀਕਾ ਨੂੰ ਨਹੀਂ ਦੇਣਾ ਚਾਹੁੰਦੇ ਹੈਗੇ। ਸੋ US ਦਾ ਕੰਟਰੋਲ ਕਹਿੰਦੇ ਗ੍ਰੀਨਲੈਂਡ ਦੇ ਵਿੱਚ ਅਨਐਕਸੈਪਟੇਬਲ ਆ। ਅਮਰੀਕਾ ਦੇ ਵਿੱਚ ਵੀ ਕਹਿੰਦੇ 6 ਵਿੱਚੋਂ ਸਿਰਫ ਇੱਕ ਜਾਣਾ ਕਹਿ ਰਿਹਾ ਆ ਵੀ ਜੇ ਗ੍ਰੀਨਲੈਂਡ ਨੂੰ ਬਾਈ ਫੋਰਸ ਲੈਣਾ ਆ, ਤੇ ਇੱਕ ਜਾਣਾ ਹੀ ਐਗਰੀ ਹੋ ਰਿਹਾ 6 ਦੇ ਵਿੱਚੋਂ ਜਿਹੜੇ ਨਵੇਂ ਸਰਵੇ ਆ ਉਹ ਆਏ ਹੈਗੇ ਆ। ਟਰੰਪ ਉਹਨਾਂ ਨੇ ਸਵੇਰੇ ਇਹ ਕਿਹਾ ਸੀ ਨੋ ਮੈਟਰ ਵਾਟ ਵੀ ਆਪਾਂ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲਵਾਂਗੇ, ਚਾਹੇ ਬਾਈ ਫੋਰਸ ਹੀ ਲੈਣਾ ਪਵੇ। ਜੀ, ਡੈਨਮਾਰਕ ਦੇ ਜਿਹੜੇ ਫੋਰਨ ਮਿਨਿਸਟਰ ਆ ਲੋਕੀ ਰਸਮੂਸਨ, ਉਹਨਾਂ ਨੇ ਕਿਹਾ ਫੰਡਾਮੈਂਟਲ ਡਿਸਐਗਰੀਮੈਂਟ, ਜਿੱਦਾਂ ਤੁਸੀਂ ਜ਼ਿਕਰ ਜਿਹੜਾ ਉਹ ਕੀਤਾ, ਆਮ ਨਾਟ ਸੇਇੰਗ ਐਨੀਥਿੰਗ ਇਜ਼ ਸੋਲਵਡ, ਇਟਸ ਨਾਟ ਸੋਲਵਡ। ਉਹਨਾਂ ਨੇ ਜਿਹੜਾ ਉਹ ਇਹ ਕਿਹਾ ਵੀ ਕਹਿੰਦੇ ਵੀ ਅਸੀਂ ਨਹੀਂ ਕਹਿ ਰਹੇ ਵੀ ਕੁਛ ਇਸ ਦਾ ਸਮਾਧਾਨ ਜਾਂ ਸੋਲਿਊਸ਼ਨ ਜਿਹੜਾ ਆ ਉਹ ਆ ਚੁੱਕਾ ਹੈ, ਕੋਈ ਆਪਾਂ ਨਤੀਜੇ ਤੇ ਜਿਹੜਾ ਪਹੁੰਚੇ ਆ, ਅਜੇ ਤੱਕ ਕੋਈ ਵੀ ਇਸ ਦਾ ਸੋਲਿਊਸ਼ਨ ਨਹੀਂ ਹੋਇਆ। ਕਹਿੰਦੇ ਵੀ ਗੱਲਬਾਤ ਸਿੱਧੀ ਖਰੀ ਹੋਈ ਆ, ਕੰਸਟਰਕਟਿਵ ਜਿਹੜੀ ਉਹ ਹੋਈ ਹੈਗੀ ਆ। ਸੋ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਆ। ਡੈਨਮਾਰਕ ਦੇ ਜਿਹੜੇ ਫੋਰਨ ਮਿਨਿਸਟਰ ਦੇ ਨਾਲ ਉਹਨਾਂ ਦੇ ਨੁਕਤੋ ਵਿਵੀਅਨ ਮੋਟਸਫੈਲਟ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀਗੀ। ਸੋ ਕਹਿੰਦੇ ਵੀ ਜਿਹੜੇ ਆਈਲੈਂਡ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਉਸ ਤੋਂ ਕੁਛ ਚਿਰ ਬਾਅਦ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਜੇ ਮੈਨੂੰ ਮੌਕਾ ਮਿਲਿਆ ਵੀ ਕਿਹੜੇ ਪਾਸੇ ਨੂੰ ਜਾਣਾ ਹੈ, ਤੇ ਕਹਿੰਦੇ ਵੀ ਗ੍ਰੀਨਲੈਂਡ ਡੈਨਮਾਰਕ ਨੂੰ ਹੀ ਚੁਣੇਗਾ। ਸੋ ਹਾਲ ਦੀ ਘੜੀ ਸਟੇਲਮੇਟ ਆ। ਸੋ ਕੀ ਮਿਲਟਰੀ ਐਕਸ਼ਨ ਲੈਣਗੇ, ਕਿਵੇਂ ਹੋਊਗਾ, ਇਸ ਦੇ ਬਾਰੇ ਹੁਣ ਅੱਗੇ ਪਤਾ ਲੱਗੇਗਾ। ਈਰਾਨ ਨੂੰ ਲੈ ਕੇ ਹਰਜੋਤ ਸਿੰਘ ਜੀ ਕੁਝ ਅਪਡੇਟਸ ਜਿਹੜੀਆਂ ਆ ਰਹੀਆਂ ਉਹ ਆਪਾਂ ਸਾਂਝ ਪਾਉਂਦੇ ਜਾਈਏ। ਲਿੰਡਸੇ ਗ੍ਰਾਹਮ ਸੈਨੇਟਰ ਵਾਰ ਹੌਕ ਵੀ ਉਹਨਾਂ ਨੂੰ ਆਖਿਆ ਜਾਂਦਾ ਹੈ, ਕਹਿੰਦੇ ਵੀ ਉਹਨਾਂ ਨੇ US ਨੂੰ ਹਮਲਾ ਕਰਨ ਦੀ ਜਿਹੜੀ ਆ ਉਹ ਹਮਾਇਤ ਕੀਤੀ ਆ, ਵੀ ਇਰਾਨੀਅਨ ਰਜੀਮ ਦੇ ਉਲਟ। ਸੋ ਕਹਿੰਦੇ ਵੀ ਜਿਹੜੇ ਪ੍ਰੋਟੈਸਟ ਹੋ ਰਹੇ ਆ ਉੱਥੇ, ਉਹਨਾਂ ਨੂੰ ਉਸ ਤੇ ਜਿਹੜਾ ਉਹ ਚੱਲਦੇ ਆ। ਫੌਕਸ ਨਿਊਜ਼ ਦੇ ਉੱਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਆ ਕੇ ਇੰਟਰਵਿਊ ਦੇ ਦੌਰਾਨ ਕਿਹਾ ਵੀ ਅਸੀਂ ਤਾਂ ਟੈਰਰਿਸਟ ਦੇ ਖਿਲਾਫ ਲੜ ਰਹੇ ਆ, ਪ੍ਰੋਟੈਸਟਰ ਦੇ ਖਿਲਾਫ ਨਹੀਂ। ਕਹਿੰਦੇ ਵੀ ਜਿਹੜੇ ਫੋਰਨ ਬੈਕਡ ਟੈਰਰਿਸਟ ਆ, ਉਹਨਾਂ ਨੇ ਆ ਕੇ ਸਾਡੀ ਜਿਹੜੇ ਪੁਲਿਸ ਵਾਲੇ ਆ, ਆਰਮੀ ਵਾਲੇ ਆ, ਉਹਨਾਂ ਨੂੰ ਐਂਬੁਸ਼ ਕੀਤਾ, ਮਾਰਿਆ ਆ, ਸਿਰ ਵੀ ਵੱਡੇ ਆ, ਜਿਹੜੇ ਜਿੰਦਾ ਵੀ ਜਿਹੜਾ ਉਹ ਜਾਲਿਆ, ਤੇ ਹੁਣ ਉਹਨਾਂ ਨੂੰ ਹੀ ਜਿਹੜਾ ਆ ਉਹ ਅਸੀਂ ਮਾਰ ਰਹੇ ਹਾਂ। ਇਹ ਉਹਨਾਂ ਨੇ ਆਪਣਾ ਜਿਹੜਾ ਅਧਿਕਾਰਤ ਬਿਆਨ ਇਸ ਤਰੀਕੇ ਦੇ ਨਾਲ ਇੰਟਰਵਿਊ ਦੇ ਦੌਰਾਨ ਦਿੱਤਾ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਅੱਜ ਉੱਦਾਂ ਇੱਕ ਬਿੱਲ ਸਾਈਨ ਕਰਨ ਦੇ ਦੌਰਾਨ ਇਹ ਗੱਲ ਆਖੀ ਆ, ਕਹਿੰਦੇ ਵੀ ਮੈਨੂੰ ਪਤਾ ਲੱਗ ਰਿਹਾ ਆ ਵੀ ਹੁਣ ਹੋਰ ਉੱਥੇ ਮੌਤਾਂ ਨਹੀਂ ਹੋ ਰਹੀਆਂ, ਕਿਲਿੰਗ ਰੁਕ ਰਹੀ ਆ, ਤੇ ਜਿਹੜੀਆਂ ਪਬਲਿਕ ਐਗਜ਼ੀਕਿਊਸ਼ਨਸ ਦੀ ਚਰਚਾ ਚੱਲ ਰਹੀ ਸੀ ਉਸ ਨੂੰ ਜਿਹੜਾ ਹੁਣ ਰੋਕਿਆ ਜਾ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਉੱਦਾਂ ਟਰੰਪ ਹੁਣਾਂ ਨੇ ਇਹ ਜਿਹੜਾ ਉਹ ਕਿਹਾ ਆ ਵੀ ਜੇ ਉਹ ਮਿਲਟਰੀ ਐਕਸ਼ਨ ਲੈਣ ਬਾਰੇ ਸੋਚ ਰਹੇ ਆ ਤੇ ਉਹ ਸਵਿਫਟ ਹੋਊਗਾ ਤੇ ਡਿਸਾਈਸਿਵ ਹੋਊਗਾ। 1 ਘੰਟਾ ਪਹਿਲਾਂ NBC ਨਿਊਜ਼ ਇਸ ਨੂੰ ਜਿਹੜਾ ਉਹ ਰਿਪੋਰਟ ਕਰ ਰਿਹਾ ਆ ਵਾਈਟ ਹਾਊਸ ਤੋਂ। ਕਹਿੰਦੇ ਵੀ ਪ੍ਰੈਜ਼ੀਡੈਂਟ ਨੇ ਆਪਣੇ ਐਡਵਾਈਜ਼ਰਸ ਨੂੰ ਇਹ ਇਤਲਾਹ ਦਿੱਤੀ ਆ ਵੀ ਜੇ ਕੋਈ ਵੀ ਐਕਸ਼ਨ ਉਹਨਾਂ ਨੇ ਇਰਾਨੀਅਨ ਰਜੀਮ ਦੇ ਉਲਟ ਲੈਣਾ ਆ, ਖਾਸ ਕਰਕੇ ਮਿਲਟਰੀ ਐਕਸ਼ਨ, ਤੇ ਉਹ ਬਹੁਤ ਹੀ
ਛੋਟਾ ਜਿੱਦਾਂ B2 ਬੰਬਰ ਵਾਲਾ ਹੋਇਆ ਸੀਗਾ ਤੇ ਡਿਸਾਈਸਿਵ ਜਿਹੜਾ ਉਹ ਹੋਊਗਾ। ਸੋ ਲੈਟਸ ਸੀ ਜਿਹੜਾ ਉਹ ਅੱਗੇ ਕੀ ਬਣਦਾ ਆ। ਟਰੰਪ ਹੁਣੀ ਜਿੱਥੇ ਪਹਿਲਾਂ ਕਹਿ ਰਹੇ ਸੀਗੇ ਵੀ ਕਿੰਨੇ ਲੋਕ ਮਰ ਰਹੇ ਆ ਤੇ ਹੈਲਪ ਇਜ਼ ਔਨ ਦਾ ਵੇ, ਤੁਸੀਂ ਆਪਣੀਆਂ ਬਿਲਡਿੰਗਸ ਆ, ਆਪਣੀਆਂ ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨਾਂ ਉੱਤੇ ਕਬਜ਼ਾ ਕਰ ਲਓ। ਇਰਾਨੀਅਨ ਪ੍ਰੋਟੈਸਟਰਸ ਨੂੰ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਸੀਗਾ ਤੇ ਹੁਣ ਇਹ ਕਹਿ ਰਹੇ ਆ ਵੀ ਕਿਲਿੰਗਸ ਜਿਹੜੀਆਂ ਉੱਥੇ ਰੁਕ ਰਹੀਆਂ ਆ। ਮੈਨੂੰ ਇਹ ਪਤਾ ਲੱਗ ਰਿਹਾ ਆ। ਇਰਾਨ ਵਾਲੇ ਕਹਿੰਦੇ ਵੀ ਅਸੀਂ ਰੈਡੀ ਹੈਗੇ ਆ ਰਿਟੈਲੀਏਟ ਕਰਨ ਦੇ ਲਈ ਜੇ ਯੂਐਸ ਨੇ ਇੰਟਰਵੀਨ ਕੀਤਾ। ਜਿਹੜਾ ਉਹਨਾਂ ਦਾ ਕਮਾਂਡਰ ਆਫ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ IRGC ਮੁਹੰਮਦ ਪੈਕਪੋਰ ਹੈਗਾ, ਉਹਨਾਂ ਨੇ ਇਹ ਕਿਹਾ ਵੀ ਪੂਰੇ ਠੋਕ ਕੇ ਅਸੀਂ ਜਿਹੜਾ ਜਵਾਬ ਦੇਵਾਂਗੇ ਇਜ਼ਰਾਈਲ ਨੂੰ ਵੀ ਤੇ ਅਮਰੀਕਾ ਨੂੰ ਵੀ। ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਆ ਉਹਨਾਂ ਦੇ ਪਿੱਛੇ ਅਮਰੀਕਾ ਵਾਲੇ ਹੀ ਹੈਗੇ ਆ। ਤੇ ਕਹਿੰਦੇ ਵੀ ਅਸੀਂ ਹਾਈਟ ਆਫ ਰੈਡੀਨੈਸ ਹੈਗੇ ਆ ਰਿਸਪੌਂਸ ਦੇ ਲਈ। ਉਹਨਾਂ ਨੇ ਸ਼ਰੇਆਮ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਅਕਿਊਜ਼ ਕੀਤਾ। ਨਾਲ ਦੀ ਨਾਲ ਜਿਹੜੇ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਆ ਬੈਂਜਾਮਿਨ ਨੈਤਨਯਾਹੂ, ਉਹਨਾਂ ਨੂੰ ਵੀ ਇਹ ਕਿਹਾ ਆ ਵੀ ਉਹ ਮਰਡਰਰਸ ਆਫ ਯੂਥ ਆਫ ਇਰਾਨ ਹੈਗਾ ਆ। ਸੋ ਸਵੇਰੇ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਕਈ ਮੁਲਕਾਂ ਤੋਂ ਜਿਹੜੇ ਮਿਡਲ ਈਸਟ 'ਚ ਹੈਗੇ ਆ ਉੱਥੋਂ ਅਮਰੀਕਾ ਵਾਲਿਆਂ ਨੇ ਆਪਣੇ ਲੋਕਾਂ ਨੂੰ ਵਾਪਸ ਵੀ ਬੁਲਾ ਲਿਆ ਹੈਗਾ। ਜੀ। ਵੈਨੇਜ਼ੁਏਲਾ ਦੇ ਵਿੱਚ ਵਾਰ ਪਾਵਰਸ ਨਾ ਵਰਤ ਸਕਣ ਜਾਂ ਉਹਨਾਂ ਨੂੰ ਲਿਮਿਟ ਕੀਤਾ ਜਾਵੇ, ਰੋਕਿਆ ਜਾ ਸਕੇ, ਹਾਊਸ ਦੇ ਵਿੱਚ ਇੱਕ ਬਿੱਲ ਪਾਸ ਹੋ ਕੇ ਸੈਨੇਟ ਦੇ ਵਿੱਚ ਪਹੁੰਚਿਆ ਸੀਗਾ। ਇਹ ਜਿਹੜਾ ਬਿੱਲ ਆ ਉਹ ਟਾਈ ਹੋ ਗਿਆ 50-50। ਕੁਛ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਟਰੰਪ ਹੁਣਾਂ ਦੀਆਂ ਜਿਹੜੀਆਂ ਵਾਰ ਪਾਵਰਸ ਆ ਉਹਨਾਂ ਉੱਤੇ ਬੰਦਸ਼ਾਂ ਲਾਉਣ ਦੇ ਲਈ ਹਮਾਇਤ ਦੇ ਵਿੱਚ ਵੋਟ ਪਾਈ ਸੀ। ਫਿਰ ਕਹਿੰਦੇ ਵੀ ਦੇਰ ਰਾਤ ਉਪ ਰਾਸ਼ਟਰਪਤੀ JD ਵੈਂਸ ਉਹਨਾਂ ਨੇ ਟਰੈਵਲ ਕੀਤਾ ਕੈਪੀਟਲ ਹਿੱਲ ਨੂੰ, ਉੱਥੇ ਪਹੁੰਚੇ ਤੇ ਜਿਹੜੀ ਟਾਈ ਬ੍ਰੇਕਿੰਗ ਵੋਟ ਆ ਉਹ ਪਾਈ, ਜਿਸ ਦੇ ਨਾਲ ਸੈਨੇਟ ਦੇ ਬੇਸਿਕਲੀ GOP ਨੇ ਟਰੰਪ ਹੁਣਾਂ ਨੂੰ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਆ ਉਹ ਰੋਕੇ ਜਾਣ ਤੋਂ ਜਾਂ ਉਹ ਘਟਾਉਣ ਦੇ ਵਿੱਚ ਉਹਨਾਂ ਨੂੰ ਬਲੌਕ ਕਰ ਦਿੱਤਾ ਆ, ਉਹ ਬਚਾ ਲਿਆ ਆ। ਸੋ ਵੈਨੇਜ਼ੁਏਲਾ ਦੇ ਉਲਟ ਕੋਈ ਸਿੱਧਾ ਹਮਲਾ ਨਾ ਕਰ ਸਕਣ, ਕਾਂਗਰਸ ਦੇ ਥਰੂ ਜਾਣਾ ਪਵੇ, ਅਜਿਹਾ ਇੱਕ ਬਿੱਲ ਸੈਨੇਟ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਸੋ 5 ਰਿਪਬਲਿਕਨਸ ਜਿਨ੍ਹਾਂ ਨੇ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀ ਤੇ ਉਹ ਉਹਨਾਂ ਨੇ ਜਿਹੜਾ ਆ ਉਹ ਕੀਤਾ। ਇਵੈਂਚੁਅਲੀ 5 ਦੇ ਵਿੱਚੋਂ 2 ਜਿਹੜੇ ਆ ਸੈਨੇਟਰ ਜੋਸ਼ ਹੌਲੀ ਤੇ ਟੈਡ ਯੰਗ, ਉਹਨਾਂ ਨੇ ਆਪਣਾ ਜਿਹੜਾ ਸਮਰਥਨ ਆ ਉਹ ਵਾਪਸ ਲੈ ਲਿਆ ਸੀ, ਜਿਸ ਦੇ ਨਾਲ ਵਾਰ ਪਾਵਰਸ ਟਰੰਪ ਹੋਣਾ ਦੀਆਂ ਜਿਹੜੀਆਂ ਇਹਨਾਂ ਨੇ ਬੰਨ ਦੇਣੀਆਂ ਸੀਗੀਆਂ ਜਾਂ ਕਹ ਲਓ ਵੀ ਰੋਕ ਦੇਣਾ ਸੀਗਾ, ਉਸ ਦਾ ਟਰੰਪ ਹੋਣਾ ਦਾ ਬਚਾਅ ਹੋ ਗਿਆ ਆ। 50-50 ਟਾਈ ਬ੍ਰੇਕ ਵੋਟ ਹੋਣ ਤੋਂ ਬਾਅਦ ਚ ਉਪ ਰਾਸ਼ਟਰਪਤੀ ਨੇ ਟਰੰਪ ਹੋਣਾ ਦੀਆਂ ਸ਼ਕਤੀਆਂ ਬਚਾਉਣ ਨੂੰ ਹੀ ਉਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਫੈਡਰਲ ਜੱਜਸ ਨੇ ਕੈਲੀਫੋਰਨੀਆ ਦਾ ਜਿਹੜਾ ਕਾਂਗਰੈਸ਼ਨਲ ਮੈਪ ਆ ਉਸ ਨੂੰ ਉਸੇ ਤਰ੍ਹਾਂ ਰਹਿਣ ਦੇ ਲਈ ਜਿਹੜਾ ਓਕੇ ਕਰ ਦਿੱਤਾ ਹੈਗਾ। ਇਹ ਵਿਕਟਰੀ ਡੈਮੋਕ੍ਰੇਟਸ ਨੂੰ ਉਸ ਟਾਈਮ ਮਿਲੀ ਆ ਜਦੋਂ ਸੁਪਰੀਮ ਕੋਰਟ ਨੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਟੈਕਸਸ ਦਾ ਜਿਹੜਾ ਜੈਰੀਮੈਂਡਰਡ ਮੈਪ ਹੈਗਾ ਉਸ ਨੂੰ ਸਟੇ ਕਰ ਦਿੱਤਾ ਸੀ। ਅੱਜ 2 ਦੇ ਮੁਕਾਬਲੇ 1 ਦੇ ਨਾਲ ਰੂਲਿੰਗ ਦੇ ਵਿੱਚ ਪੈਨਲ ਨੇ ਰਿਜੈਕਟ ਕਰ ਦਿੱਤਾ ਵੀ ਜੋ ਕੈਲੀਫੋਰਨੀਆ ਦੀ ਰਿਪਬਲਿਕਨ ਪਾਰਟੀ ਤੇ ਡੋਨਲਡ ਟਰੰਪ ਉਹਨਾਂ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਲਾਸੂਟ ਫਾਈਲ ਕੀਤਾ ਗਿਆ ਸੀ ਵੀ ਜੋ ਇਹਨਾਂ ਨੇ ਜੈਰੀਮੈਂਡਰਿੰਗ ਕੀਤੀ ਹੈਗੀ ਆ, ਨਵੇਂ ਮੈਪ ਬਣਾਏ ਆ, ਉਹ ਉਹਨਾਂ ਨੂੰ ਮੰਨਿਆ ਨਾ ਜਾਵੇ। ਜੱਜ ਜੋਸੇਫਿਨ ਸਟੈਟਨ ਜੋ ਬਰਾਕ ਓਬਾਮਾ ਉਹਨਾਂ ਦੇ ਅਪਾਇੰਟੀ ਆ, ਉਹਨਾਂ ਨੇ ਰੂਲਿੰਗ ਦੇ ਵਿੱਚ ਇਹ ਲਿਖਿਆ ਵਿਦ ਜੱਜ ਕੈਂਥਲੀ ਜੋ ਟਰੰਪ ਉਹਨਾਂ ਦੇ ਅਪਾਇੰਟੀ ਆ, ਉਹਨਾਂ ਨੇ ਡਿਸੈਂਟ ਕੀਤਾ। ਜੋ ਬਾਈਡਨ ਦੇ ਅਪਾਇੰਟਡ ਜੱਜ ਬੀਸਲੇ ਸੂ ਉਹਨਾਂ ਨੇ ਜਿਹੜਾ ਆ ਜੁਆਇਨ ਕੀਤਾ ਸਟੇਟਨ ਦੀ ਰੂਲਿੰਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਇਹ ਕੋਈ ਵੋਟਿੰਗ ਦੇ ਵਿੱਚ ਵੀ ਪਾਸ ਹੋ ਚੁੱਕਾ ਹੈ, ਸੋ ਇਹ ਕੋਈ ਕਿਸੇ ਤਰ੍ਹਾਂ ਰੋਂਗ ਨਹੀਂ ਹੈ। ਸੋ ਇਹ ਇਸੇ ਤਰ੍ਹਾਂ ਹੀ ਰਹੂਗਾ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵੋਟਰਸ ਨੇ ਮੈਜੋਰਟੀ ਦੇ ਵਿੱਚ ਪ੍ਰੋਪੋਜੀਸ਼ਨ 50 ਦੇ ਥਰੂ ਇਸ ਬਿੱਲ ਨੂੰ ਪਾਸ ਕਰ ਦਿੱਤਾ ਆ, ਜਿਹਦੇ ਦੁਆਰਾ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ। ਸੋ ਪ੍ਰੋਪ 50 ਨੂੰ ਬੇਸਿਕਲੀ ਅਪਹੋਲਡ ਜਿਹੜਾ ਆ ਫੈਡਰਲ 3 ਜੱਜ ਪੈਨਲ ਨੇ ਕਰ ਦਿੱਤਾ। ਸੈਂਟਰਲ ਡਿਸਟ੍ਰਿਕਟ ਕੋਰਟ ਆਫ ਕੈਲੀਫੋਰਨੀਆ ਉਹਨਾਂ ਨੇ ਕਿਹਾ ਵੀ ਪ੍ਰੋਪ 50 ਦੇ ਤਹਿਤ ਜੋ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ ਵੀ ਦੁਬਾਰਾ ਕਾਂਗਰੈਸ਼ਨਲ ਮੈਪਸ ਰੀਡਰਾ ਕੀਤੇ ਜਾਣ, ਉਹ ਬਰਕਰਾਰ ਜਿਹੜਾ ਰਹਿਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਮੀਜ਼ਲਸ ਦੇ ਜਿਹੜੇ ਕੇਸ ਨੇ ਉਹ ਲਗਾਤਾਰ ਵੱਧ ਰਹੇ ਨੇ। CDC ਨੇ ਆંકੜੇ ਪੇਸ਼ ਕਰਦੇ ਹੋਏ ਜਿਹੜਾ ਉਹ ਦੱਸਿਆ ਵੀ 9 ਸੂਬਿਆਂ ਦੇ ਵਿੱਚ ਘੱਟੋ ਘੱਟ 171 ਕਨਫਰਮਡ ਮੀਜ਼ਲ ਦੇ ਕੇਸ ਸਾਹਮਣੇ ਆ ਚੁੱਕੇ ਹੈਗੇ ਆ।
ਇਹ ਸੂਬਿਆਂ ਦੇ ਵਿੱਚ 9 ਸੂਬੇ ਜਿਹੜੇ ਆ ਐਰੀਜ਼ੋਨਾ, ਫਲੋਰੀਡਾ, ਜਾਰਜੀਆ, ਨਾਰਥ ਕੈਰੋਲੀਨਾ, ਓਹਾਇਓ, ਓਰੇਗਨ, ਸਾਊਥ ਕੈਰੋਲੀਨਾ, ਯੂਟਾ ਤੇ ਵਰਜੀਨੀਆ। ਸਾਊਥ ਕੈਰੋਲੀਨਾ ਦੇ ਵਿੱਚ ਕਹਿੰਦੇ ਵੀ ਇਸ ਮੌਕੇ ਮੀਜ਼ਲ ਆਊਟਬ੍ਰੇਕ ਅਕਤੂਬਰ ਤੋਂ ਚੱਲ ਰਿਹਾ ਹੈਗਾ, ਖਾਸ ਕਰਕੇ ਇੱਕ ਸਪਾਰਟਨਬਰਗ ਕਾਊਂਟੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆਏ ਆ ਤੇ ਨਾਰਥ ਕੈਰੋਲੀਨਾ ਦੇ ਬਿਲਕੁਲ ਨਾਲ ਕਾਊਂਟੀ ਜਿਹੜੀ ਲੱਗਦੀ ਹੈਗੀ ਆ। 124 ਨਵੇਂ ਮੀਜ਼ਲ ਦੇ ਜਿਹੜੇ ਕੇਸ ਆ ਉਹ ਸਟੇਟ ਦੇ ਵਿੱਚ ਪਿਛਲੇ ਫਰਾਈਡੇ ਤੋਂ ਲੈ ਕੇ ਹੁਣ ਤੱਕ ਰਿਪੋਰਟ ਜਿਹੜੇ ਉਹ ਕੀਤੇ ਗਏ ਹੈਗੇ ਆ। ਇਸ ਮੌਕੇ ਮੁਲਕ ਭਰ ਦੇ ਵਿੱਚ ਇੱਕ ਨਵੀਂ ਮੁਹਿੰਮ ਜਾਂ ਵੇਵ ਜਿਹੜੀ ਉਹ ਚੱਲ ਰਹੀ ਹੈ ਐਂਟੀ ਵੈਕਸੀਨ ਦੇ ਤਹਿਤ, ਜਿਸ ਦੇ ਤਹਿਤ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਵੈਕਸੀਨ ਦੇ ਨਾਲ ਇਹ ਬਿਮਾਰੀ ਇੱਕ ਹਿਸਾਬ ਨਾਲ ਖਤਮ ਕਰ ਦਿੱਤੀ ਗਈ ਸੀ। ਇਹ ਵੈਕਸੀਨ ਨਾ ਲਵਾਉਣ ਕਰਕੇ ਬਾਰ-ਬਾਰ ਜਿਹੜੀ ਆ ਇਹ ਮੀਜ਼ਲ ਜਾਂ ਹੁਣ ਦੁਬਾਰਾ ਸਿਰ ਕੱਢ ਰਹੀ ਆ। ਸੋ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ ਵੈਕਸੀਨਸ ਲਵਾਉਣ ਨੂੰ ਜਿਹੜਾ ਉਹ ਲੈ ਕੇ, ਪਰ ਉਹਦੇ ਕਰਕੇ ਹੁਣ ਇਹ ਜਿਹੜੇ ਨਤੀਜੇ ਆ ਕਈਆਂ ਹੋਰ ਲੋਕਾਂ ਨੂੰ ਜਿਹੜੇ ਉਹ ਭੁਗਤਣੇ ਪੈ ਸਕਦੇ ਹੈਗੇ ਆ। ਮੀਜ਼ਲਸ ਐਲੀਮੀਨੇਟ ਮੰਨੀ ਗਈ ਸੀਗੀ US ਦੇ ਵਿੱਚ 2000 ਸਨ ਤੋਂ ਲੈ ਕੇ, ਪਰ ਹੁਣ ਪਿਛਲੇ ਕੁਛ ਸਮੇਂ ਦੇ ਵਿੱਚ ਦੁਬਾਰਾ ਜਿਹੜੇ ਇਹ ਕੇਸਿਸ ਆ ਉਹ ਸਾਹਮਣੇ ਆਏ ਹੈਗੇ ਆ। CDC ਦਾ ਡਾਟਾ ਜਿਹੜਾ ਉਹ ਕਹਿੰਦਾ ਵੀ ਮੈਜੋਰਟੀ ਕੇਸ ਉਹਨਾਂ ਪੇਸ਼ੈਂਟਸ ਦੇ ਆ ਜਿਹੜੇ 19 ਸਾਲ ਦੀ ਉਮਰ ਤੋਂ ਘੱਟ ਹੈਗੇ ਨੇ, ਤੇ ਜਿੰਨੇ ਵੀ ਕੇਸ ਹੁੰਦੇ ਉਹਨਾਂ ਚੋਂ ਸਿਰਫ 1% ਲੋਕ ਹੀ ਹਸਪਤਾਲ 'ਚ ਦਾਖਲ ਕਰਾਉਣੇ ਪੈਂਦੇ ਆ। 1992 ਤੋਂ ਬਾਅਦ 'ਚ ਪਹਿਲੀ ਵਾਰੀ ਹੋਇਆ US ਦੇ ਵਿੱਚ 2242 ਕੇਸ ਪਿਛਲੇ ਸਾਲ ਦੇ ਵਿੱਚ ਰਿਕਾਰਡ ਹੋਏ ਨੇ। 40 ਸੂਬਿਆਂ ਦੇ ਵਿੱਚ ਮੀਜ਼ਲਸ ਦੇ ਵੱਖ-ਵੱਖ ਜਿਹੜੇ ਕੇਸ ਆ ਉਹ ਸਾਹਮਣੇ ਆਏ ਆ। 2025 ਦੇ ਆંકੜਿਆਂ ਦੇ ਮੁਤਾਬਕ 3 ਮੌਤਾਂ ਮੀਜ਼ਲਸ ਦੇ ਨਾਲ ਹੋ ਚੁੱਕੀਆਂ ਨੇ। ਪ੍ਰਿਜ਼ਨੋ ਦਾ ਜਿਹੜਾ 에ਅਰਪੋਰਟ ਆ ਉਹਦੀ $150 ਮਿਲੀਅਨ ਦੀ ਜਿਹੜੀ ਐਕਸਪੈਂਸ਼ਨ ਹੋ ਗਈ ਆ ਤੇ ਇਹ ਹੁਣ ਇੱਕ ਟਰਮੀਨਲ ਓਪਨ ਵੀ ਕੀਤਾ ਗਿਆ ਆ। 80 ਸਾਲਾਂ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਜਿਹੜੀ ਆ ਐਕਸਪੈਂਸ਼ਨ ਹੋਈ ਹੈਗੀ ਆ। 98,000 ਸਕੁਅਰ ਫੁੱਟ ਦੇ ਕਰੀਬ ਨਵਾਂ ਏਰੀਆ ਜਿਹੜਾ ਨਵਾਂ ਟਰਮੀਨਲ ਆ ਉਹ ਐਡ ਕੀਤਾ ਗਿਆ ਹੈਗਾ ਆ। ਤੇ ਕਹਿੰਦੇ 98,000 ਸਕੁਅਰ ਫੀਟ ਟੂ ਫੈਟਸ ਫੁੱਟਪ੍ਰਿੰਟ ਵਿਦ ਦਾ ਨਿਊ ਕੌਨਕੋਰਸ। ਸੋ B ਉੱਤੇ ਜਿਹੜਾ ਟਰਮੀਨਲ ਆ ਉਹ ਐਡ ਕੀਤਾ ਗਿਆ ਹੈਗਾ। ਸੋ ਸਿਟੀ ਆਫ ਫ੍ਰਿਜ਼ਨੋ ਜਿਹੜੀ ਆ ਕਾਫੀ ਉਹਦੇ ਆਲੇ ਦੁਆਲੇ ਦੇ ਸ਼ਹਿਰ ਆ ਐਕਸਪੈਂਡ ਹੋ ਰਿਹਾ, ਪੋਪੂਲੇਸ਼ਨ ਬਹੁਤ ਵੱਧ ਰਹੀ ਆ। ਸੋ ਫ੍ਰਿਜ਼ਨੋ ਦਾ ਯੋਸੇਮਿਟੀ ਇੰਟਰਨੈਸ਼ਨਲ ਜਿਹੜਾ 에ਅਰਪੋਰਟ ਆ ਉਹਦੀ ਐਕਸਪੈਂਸ਼ਨ ਹੋਈ ਹੈਗੀ ਆ। ਹਾਲੀਵੁੱਡ ਦਾ ਇੱਕ ਐਕਟਰ ਕਾਈਫਰ ਸਦਰਲੈਂਡ ਉਸ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਉਸ ਦੇ ਉੱਤੇ ਕਥਿਤ ਦੋਸ਼ ਸੀਗੇ ਵੀ ਇੱਕ ਰਾਈਡ ਸ਼ੇਅਰ ਡਰਾਈਵਰ ਆ ਉਸ ਨੂੰ ਇਸ ਐਕਟਰ ਦੇ ਦੁਆਰਾ ਫਿਜ਼ੀਕਲੀ ਅਸੌਲਟ ਤੇ ਡਰਾਇਆ ਧਮਕਾਇਆ ਗਿਆ ਸੀ। 59 ਸਾਲਾ ਸਦਰਲੈਂਡ ਫਿਰ ਬਾਅਦ ਦੇ ਵਿੱਚ ਗ੍ਰਿਫਤਾਰ ਹੋਇਆ ਸੀ ਸਨਸੈਟ ਬੁਲੇਵਾਰਡ ਤੇ ਫੇਅਰਫੈਕਸ ਐਵਨਿਊ ਦੇ ਉੱਤੇ। ਕਹਿੰਦੇ ਵੀ ਰਾਤ ਨੂੰ 12:15 ਵਜੇ ਇਹ ਅਰੈਸਟ ਹੁੰਦਾ ਹੈ, ਅੰਦਰ ਕੀਤਾ ਜਾਂਦਾ ਹੈ ਤੇ ਸਵੇਰੇ ਇਸ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਰਿਹਾ ਵੀ ਕਰ ਦਿੱਤਾ ਜਿਹੜਾ ਹੋ ਗਿਆ ਹੈ, ਰਿਲੀਜ਼ ਇਸ ਨੂੰ ਕਰ ਦਿੱਤਾ ਗਿਆ ਸੀਗਾ। ਜੇਲ੍ਹ ਦੇ ਰੈਕਡ ਜਿਹੜੇ ਉਹ ਦੱਸਦੇ ਨੇ। ਸੋ ਇਨਵੈਸਟੀਗੇਸ਼ਨ ਕਹਿੰਦੇ ਵੀ ਇਸ ਟਾਈਮ ਉਸ ਜਿਹੜੇ ਵਿਕਟਮ ਦੇ ਕਹਿਣ ਦੇ ਉੱਤੇ ਜਿਹੜੀ ਸ਼ੁਰੂ ਆ ਉਹ ਹੋ ਚੁੱਕੀ ਆ। ਕਨਫਰੰਟੇਸ਼ਨ ਕਹਿੰਦੇ ਵੀ ਪਹਿਲਾਂ ਤੂੰ ਮੈਂ ਹੋਈ। ਇਹ ਕਹਿੰਦੇ ਆ ਵੀ ਫਿਜ਼ੀਕਲ ਨਹੀਂ ਸੀਗੀ। ਡਰਾਈਵਰ ਨੇ ਕਥਿਤ ਤੌਰ ਦੇ ਉੱਤੇ ਆਖਿਆ ਵੀ ਜਿਹੜਾ ਸਦਰਲੈਂਡ ਆ ਉਸ ਨੂੰ ਜਿਹੜੀ ਰਾਈਡ ਆ ਉਹ ਕੈਂਸਲ ਕਰਕੇ ਬਾਹਰ ਜਾਣ ਤੋਂ ਉਸਨੇ ਰੋਕਿਆ ਆ। ਜੋ ਇਨਵੈਸਟੀਗੇਸ਼ਨ ਦੇ ਵਿੱਚ ਕਹਿੰਦੇ ਵੀ ਇਹ ਚੀਜ਼ ਸਾਹਮਣੇ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਸਦਰਲੈਂਡ ਦੇ ਇਹ ਕਹਿੰਦਾ ਆ ਵੀ ਉਹਨੇ 3 ਵਾਰੀ ਉਸ ਨੂੰ ਰੁਕਣ ਨੂੰ ਕਿਹਾ, ਡਰਾਈਵਰ ਨੇ ਰਿਫਿਊਜ਼ ਜਿਹੜਾ ਉਹ ਕਰ ਦਿੱਤਾ। ਫਿਰ ਡਰਾਈਵਰ ਨੇ ਪੁਲਿਸ ਕਾਲ ਕਰ ਲਈ ਤੇ ਹੁਣ ਇਹ ਜਿਹੜਾ ਮਾਮਲਾ ਆ ਉਹ ਸਾਹਮਣੇ ਆ ਰਿਹਾ ਹੈਗਾ ਆ। ਸੋ ਇਹ ਹੁਣ ਕਿਵੇਂ ਜਿਹੜਾ ਇਸ ਦੇ ਵਿੱਚ ਅੱਗੇ ਹੋਰ ਹੁੰਦਾ ਹੈ ਜਾਂਚ ਦੇ ਵਿੱਚ ਪਤਾ ਲੱਗੂਗਾ। ਪਰ ਇੱਕ ਹਾਲੀਵੁੱਡ ਦਾ ਜਿਹੜਾ ਸਿਤਾਰਾ ਆ ਇਸ ਕਹਿ ਲਓ ਵਿਵਾਦ ਦੇ ਵਿੱਚ ਫਸਿਆ ਆ। $50,000 ਦੀ ਬੇਲ ਦੇ ਉੱਤੇ ਇਸ ਟਾਈਮ ਉਸ ਨੂੰ ਬਾਹਰ ਜਿਹੜਾ ਉਹ ਜਾਣ ਦਿੱਤਾ ਗਿਆ ਹੈ। ਯੂਬਾ ਸਿਟੀ ਏਰੀਆ ਦੇ ਅਸੈਂਬਲੀਮੈਨ ਜੇਮਸ ਗਾਲਾਗਰ ਜੋ ਆ ਉਹ ਹੁਣ ਡਗ ਲਮੋਲਫਾ ਦੀ ਜਿਹੜੀ ਸੀਟ ਆ US ਕਾਂਗਰਸ ਦੇ ਵਿੱਚ ਉਹਦੇ ਉੱਤੇ ਅੱਖ ਰੱਖ ਰਹੇ ਆ। ਕਹਿੰਦੇ ਵੀ ਮੈਂ ਉਸ ਸੀਟ ਦੇ ਉੱਤੇ ਜਿਹੜੀ ਆ ਇਲੈਕਸ਼ਨ ਲੜੂੰਗਾ। ਇਹ ਉਹਨਾਂ ਨੇ ਅੱਜ ਜਿਹੜਾ ਅਨਾਉਂਸ ਕੀਤਾ ਹੈਗਾ। ਗਾਲਾਗਰ ਜੋ ਆ ਉਹ ਡਿਸਟ੍ਰਿਕਟ 3 ਨੂੰ ਰਿਪਰੈਜ਼ੈਂਟ ਕਰਦੇ ਆ ਲਗਭਗ ਪਿਛਲੇ 11 ਸਾਲਾਂ ਤੋਂ, ਤੇ ਪਹਿਲੇ ਕੈਂਡੀਡੇਟ ਹੋਏ ਆ ਜਿਨ੍ਹਾਂ ਨੇ ਲਾਮੋਲਫਾ ਦੀ ਜਗ੍ਹਾ ਦੇ ਉੱਤੇ ਆਪਣੀ ਜਿਹੜੀ ਆ ਸੀਟ ਆ ਉਸ ਨੂੰ ਅਨਾਉਂਸ ਕੀਤਾ ਹੈਗਾ। ਆਫ ਕੋਰਸ ਇਹਦੇ ਵਿੱਚ ਹੋਰ ਵੀ ਕਈ ਕੈਂਡੀਡੇਟਸ ਆਣਗੇ ਤੇ ਕਹਿੰਦੇ ਵੀ ਲਾਮੋਲਫਾ ਜਿਹੜਾ ਸੀ ਬੜਾ ਪੋਪੂਲਰ ਕਾਂਗਰਸਮੈਨ ਸੀ ਤੇ ਇਸੇ ਤਰ੍ਹਾਂ ਜੋ ਜੇਮਸ ਗਾਲਾਗਰ ਆ ਇਹ ਵੀ ਕਾਫੀ ਪੋਪੂਲਰ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ
ਸਟੋਰਾਂ ਵਾਲਾ ਬਿੱਲ ਆਇਆ ਸੀ, ਉਸ ਟਾਈਮ ਦੇ ਉੱਤੇ ਕੈਲੀਫੋਰਨੀਆ ਸਟੇਟ ਦੇ ਕੈਪੀਟਲ ਦੇ ਸਾਹਮਣੇ ਇਹ ਆ ਕੇ ਜਿੰਨੇ ਵੀ ਆਪਣੇ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਗਏ ਹੋਏ ਸੀ, ਉੱਥੇ ਸਾਥ ਉਸ ਬਿੱਲ ਦਾ ਦਿੱਤਾ ਸੀਗਾ। ਜੀ। ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਸੀਨਿਕ ਹਾਈਵੇ 1 ਬਿਗ ਸਰ ਦੇ ਨਜ਼ਦੀਕ ਤਕਰੀਬਨ 3 ਸਾਲਾਂ ਬਾਅਦ ਮੁੜ ਦੁਬਾਰਾ ਉਸ ਨੂੰ ਚਾਲੂ ਕੀਤਾ ਗਿਆ ਆ। ਬਹੁਤ ਸਾਰੇ ਲੈਂਡਸਲਾਈਡਸ ਹੋਣ ਦੇ ਕਰਕੇ ਇਹ ਜਿਹੜਾ ਹਾਈਵੇ 1 ਬਿਗ ਸਰ ਦੇ ਲਾਗੇ ਇਹ ਬੰਦ ਰਿਹਾ ਸੀਗਾ। ਕਦੀ ਖੁੱਲ ਜਾਂਦਾ ਸੀ, ਕਦੀ ਬੰਦ ਹੋ ਜਾਂਦਾ ਸੀ। 90 ਮੀਲ ਦਾ ਇਹ ਜਿਹੜਾ ਸੈਕਸ਼ਨ ਆ ਹਾਈਵੇ 1 ਦਾ ਬਿਗ ਸਰ ਕੋਸਟ ਦੇ ਨਜ਼ਦੀਕ, ਇਸ ਨੂੰ ਫੁੱਲੀ ਰੀਓਪਨ ਅੱਜ ਕੀਤਾ ਗਿਆ ਆ। ਸੋ 3 ਸਾਲ ਕਦੀ ਇੱਕ ਲੇਨ ਬੰਦ ਕਰਤੀ, ਇੱਕ ਜਿਹੜੀ ਉਹ ਚਲਾਤੀ, ਉੱਥੇ ਚੱਲਦਾ ਰਿਹਾ ਸੀਗਾ। ਜਿਹੜੇ ਜਨਰਲ ਮੈਨੇਜਰ ਨੇ ਬਿਗ ਸਰ ਰਿਵਰ ਇਨ ਦੇ, ਉਹ ਕਹਿੰਦੇ ਵੀ ਸਾਡੇ ਲਈ ਅੱਜ ਇੱਕ ਵੱਡਾ ਮਾਈਲਸਟੋਨ ਆ, ਕਿਉਂਕਿ ਇਹਦੇ ਨਾਲ ਕਹਿੰਦੇ ਵੀ ਫਿਰ ਸੈਲਾਨੀਆਂ ਦੀ ਆਮਦ ਵਧੇਗੀ। ਪਹਿਲਾ ਸ਼ਟਡਾਊਨ ਉਦੋਂ ਆਇਆ ਸੀ ਜਨਵਰੀ 2023 ਦੇ ਵਿੱਚ, ਜਦੋਂ ਬਹੁਤ ਸਾਰੀਆਂ ਐਟਮੋਸਫੇਰਿਕ ਰਿਵਰਸ ਦੇ ਕਰਕੇ ਇਹ ਜਿਹੜੀ ਰੋਡ ਆ ਉਹ ਰੁੜ ਗਈ ਸੀਗੀ। ਸੋ ਹੁਣ ਫਾਈਨਲੀ 3 ਸਾਲਾਂ ਦੀ ਮੁਰੰਮਤ ਤੋਂ ਬਾਅਦ 'ਚ ਇਸ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ। ਮਿਨੇਸੋਟਾ ਸਟੇਟ ਦੇ ਵਿੱਚ, ਮਿਨੇਆਪੋਲਿਸ ਵਾਲੇ ਏਰੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਸ ਵੇਲੇ ਜਿਹੜੇ ਆਈਸ ਏਜੰਟਸ ਆ ਉਹ ਡੋਰ ਟੂ ਡੋਰ ਵੀ ਜਾ ਰਹੇ ਆ, ਤੇ ਉਹਨਾਂ ਨੇ ਕਾਫੀ ਸੋਮਾਲੀਅਨ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਸਾਨੂੰ ਵੀ ਕਾਲਸ ਆਈਆਂ ਵੀ 2 ਆਪਣੇ ਪੰਜਾਬੀ ਜਿਹੜੇ ਡਰਾਈਵਰ ਆ, ਟਰੱਕ ਡਰਾਈਵਰਸ, ਉਹਨਾਂ ਨੂੰ ਵੀ ਜਿਹੜਾ ਪਿਕ ਕਰ ਲਿਆ ਗਿਆ ਜਦੋਂ ਉਹ ਉੱਥੋਂ ਲੰਘ ਰਹੇ ਸੀਗੇ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਸਾਡਾ ਇਹ ਲਾਰਜੈਸਟ ਐਵਰ ਇਮੀਗ੍ਰੇਸ਼ਨ ਆਪਰੇਸ਼ਨ ਹੈਗਾ ਸਟੇਟ ਦੀ ਹਿਸਟਰੀ ਦੇ ਵਿੱਚ। ਜਿਹੜੀ ਬੈਂਸ ਹੁਣੀ ਕਹਿੰਦੇ ਆ ਵੀ ਅਸੀਂ ਇਦਾਂ ਦੇ ਜਿਹੜੇ ਆਪਰੇਸ਼ਨ ਆ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂ ਜਿੱਥੇ ਵੀ ਸੈਂਚੁਰੀ ਸਿਟੀ ਜਾਂ ਸੈਂਚੁਰੀ ਸਟੇਟਸ ਆ ਉਹਨਾਂ ਦੇ ਵਿੱਚ ਕਰਾਂਗੇ। ਪਰ ਅੱਜ ਸਾਡੇ ਸ਼ਹਿਰ ਸੈਨ ਹੋਜ਼ੇ ਦੀ ਸਿਟੀ ਕੌਂਸਲ ਨੇ ਯੂਨੈਨਿਮਸਲੀ ਇਹ ਮਤਾ ਪਾਸ ਕਰ ਦਿੱਤਾ ਵੀ ਜਿਹੜੇ ਉਹਨਾਂ 11 ਦੇ ਕਰੀਬ ਜਿਹੜੇ ਉਹਨਾਂ ਦੇ ਸਿਟੀ ਗਰਾਜ ਤੇ ਪਾਰਕਿੰਗ ਲੋਟਸ ਹੈਗੇ ਆ, ਉਹ ਆਈਸ ਏਜੰਟਸ ਨੂੰ ਯੂਜ਼ ਕਰਨ ਦੇ ਲਈ ਨਹੀਂ ਦਿੱਤੇ ਜਾਊਗੇ, ਤੇ ਨਾ ਜਿਹੜੇ 75 ਦੇ ਕਰੀਬ ਕਮਿਊਨਿਟੀ ਸੈਂਟਰਸ ਹੈਗੇ ਆ ਤੇ ਲਾਇਬ੍ਰੇਰੀਜ਼ ਆ, ਉਹਨਾਂ ਦੀਆਂ ਜਿਹੜੀਆਂ ਪਾਰਕਿੰਗ ਪਲੇਸਿਸ ਆ, ਉੱਥੇ ਵੀ ਜਿਹੜੇ ਆਈਸ ਦੇ ਏਜੰਟਸ ਆ ਉਸ ਸਪੇਸ ਨੂੰ ਨਹੀਂ ਯੂਜ਼ ਕਰ ਸਕਦੇ। ਐਲਏ ਵਾਲਿਆਂ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਕੁਛ ਇਦਾਂ ਦੇ ਹੀ ਇੱਕ ਨਵਾਂ ਕਹਿ ਲਓ ਵੀ ਬਿੱਲ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ। ਕਹਿੰਦੇ ਜੀ ਆਈਸ ਫ੍ਰੀ ਜ਼ੋਨਸ ਜਿਹੜੀਆਂ ਬਣਾਉਣੀਆਂ। ਹੁਣ ਇਹ ਪਤਾ ਨਹੀਂ ਕਿਹੜੇ ਇਖਤਿਆਰ ਦੇ ਨਾਲ ਆਈਸ ਏਜੰਟਸ ਨੂੰ ਉਹ ਕਿੱਥੇ ਜਿਹੜਾ ਉਹ ਰੋਕ ਸਕਣਗੇ। ਇਹ ਕਿ ਆਪਣੇ ਵੱਲੋਂ ਇੱਕ ਫੀਲ ਗੁੱਡ ਫੈਕਟਰ ਦੇ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆਪਣੀ ਭਲ ਬਣਾਉਣ ਲਈ ਇਦਾਂ ਦਾ ਜਿਹੜਾ ਪ੍ਰਪੋਜ਼ਲ ਆ ਉਹ ਲੈ ਕੇ ਜਿਹੜਾ ਉਹ ਆਏ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਸਟੇਟ, ਸਿਟੀਜ਼ ਤੇ ਫੈਡਰਲ ਦੇ ਦਰਮਿਆਨ ਸਿੰਘ ਜਿਹੜੇ ਫਸੇ ਆ। ਟਰੰਪ ਹੁਣਾਂ ਨੇ ਸਵੇਰੇ ਵੀ ਬਿਆਨ ਦਿੱਤਾ ਸੀਗਾ ਵੀ 1 ਫਰਵਰੀ ਤੋਂ ਜਿਹੜੀ ਫੰਡਿੰਗ ਸੈਂਚੁਰੀ ਸਿਟੀਜ਼ ਤੇ ਸਟੇਟਸ ਦੀ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ, ਕੋਈ ਇਸ ਨੂੰ ਲੜਾਈ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਦਾ ਹੈ ਵੀ ਇਹਨਾਂ ਨੂੰ ਫਾਈਟ ਜਿਹੜਾ ਉਹ ਕੀਤਾ ਜਾ ਰਿਹਾ ਆ, ਕੋਈ ਇਸ ਨੂੰ ਕੰਟਰੋਵਰਸੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਰਿਹਾ ਆ। ਪਰ ਜਿਹੜੀਆਂ ਸਿਟੀ ਕਾਉਂਸਲਸ ਤੇ ਉਹ ਆਪੋ ਆਪਣੇ ਪੱਧਰ ਦੇ ਉੱਤੇ ਇਦਾਂ ਦੇ ਜਿਹੜੇ ਕਦਮ ਆ ਉਹ ਚੁੱਕ ਰਹੇ ਹੈਗੇ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਅੱਜ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 90 ਪੈਸੇ, ਤੇ ਇੰਡੀਆ ਦੇ $90 ਤੇ 53 ਪੈਸੇ। ਜੀ, ਤੇ ਇਸੇ ਤਰੀਕੇ ਨਾਲ ਜੇ ਮਾਰਕੀਟ ਦਾ ਹਾਲ ਤੁਹਾਨੂੰ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ 42 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 49,100 ਤੇ 50 ਦੇ ਉੱਤੇ ਬੰਦ ਹੋਇਆ। S&P 37 ਪੁਆਇੰਟ ਘੱਟ ਕੇ 6927, ਨੈਸਡੈਕ 238 ਪੁਆਇੰਟ ਘੱਟ ਕੇ 23,472 ਦੇ ਉੱਤੇ। ਸੋਨੇ ਦਾ ਭਾਅ $4610 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, ਕੱਚੇ 10 ਈਅਰ ਯੀਲਡ 4.14%, ਕ੍ਰਿਪਟੋ ਕਰੰਸੀ ਬਿਟਕੋਇਨ 96,442 ਤੇ ਇਥੀਰੀਅਮ 3300 ਤੇ $25 ਦੇ ਬਰਾਬਰ ਚੱਲ ਰਿਹਾ ਆ। ਸੋ ਈਰਾਨ ਤੇ ਯੂਐਸ ਦੀ ਟੈਨਸ਼ਨ ਵਧਣ ਦੇ ਨਾਲ ਹਰਜੋਤ ਸਿੰਘ ਜੀ ਆਲਰੇਡੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਉਹ ਹੋਣਾ ਸ਼ੁਰੂ ਹੋ ਚੁੱਕਾ ਆ। ਸੋ ਇਸ ਦਾ ਓਵਰਆਲ ਕਿੰਨਾ ਕੁ ਅਸਰ ਜਿਹੜਾ ਉਹ ਪੈਂਦਾ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਕਾਫੀ ਚਿਰਾਂ ਬਾਅਦ ਜਿਹੜਾ ਕੱਚਾ ਤੇਲ ਆ ਉਹ 60 ਦੀ ਕੀਮਤ ਆ ਉਸ ਨੂੰ ਪਾਰ ਕਰ ਚੁੱਕਾ ਆ। ਟਰੰਪ ਹੁਣੀ ਉੱਦਾਂ ਕਹਿੰਦੇ ਸੀਗੇ ਵੀ ਉਹ ਚਾਹੁੰਦੇ ਨੇ ਵੀ ਇਹ $50 ਦੇ ਉੱਤੇ ਜਿਹੜਾ ਉਹ ਆ ਜਾਵੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।